ਅਗਲੀ ਗੱਲ ਹੁਣ ਜੇ ਪੱਤਰਕਾਰੀ ਦੇ ਨਾਲ ਸੰਬੰਧਿਤ ਗੱਲ ਕਰੀਏ, ਜਿੱਦਾਂ ਤੁਸੀਂ ਕਿਹਾ ਵੀ ਇਹ ਨਵੇਕਲੀ ਪਹਿਲ ਕਦਮੀ ਸੀਗੀ ਜਥੇਦਾਰ ਸਾਹਿਬ ਦੇ ਵੱਲੋਂ। ਜਥੇਦਾਰ ਸਾਹਿਬ ਹੁਣਾਂ ਨੇ ਜਿਹੜੀ ਉੱਥੇ ਗੱਲਾਂ ਕੀਤੀਆਂ, ਇੱਥੋਂ ਇਹ ਆਪਾਂ ਕਹਿ ਸਕਦੇ ਹਾਂ ਵੀ ਕਿਤੇ ਵੀ ਪੱਤਰਕਾਰਾਂ ਦੇ ਨਾਲ ਹੋ ਰਿਹਾ ਧੱਕਾ ਹੋਵੇ ਤਾਂ ਅਕਾਲ ਤਖ਼ਤ ਸਾਹਿਬ ਉਹਦੇ ਨਾਲ ਖੜੇਗਾ ਹੁਣ। ਬਿਲਕੁਲ, ਇਹ ਕੱਲ ਜਥੇਦਾਰ ਸਾਹਿਬ ਹੋਰਾਂ ਦੇ ਬੋਲ ਨੇ ਮੈਨੂੰ ਲੱਗਦਾ ਸਾਡੇ ਮੀਡੀਆ ਅਦਾਰਿਆਂ ਨੂੰ ਜਾਂ ਖਾਸ ਕਰਕੇ ਕੁਝ ਪੱਤਰਕਾਰ ਸਾਡੇ ਸਾਥੀ ਜਿਹੜੇ ਨਵੀਂ ਪਨੀਰੀ ਇਸ ਖੇਤਰ 'ਚ ਦਾਖਲ ਹੋਈ ਹੈ ਜਾਂ ਜਿਨ੍ਹਾਂ ਨੇ ਆਪਣੇ ਪੇਜ ਬਣਾਏ ਨੇ। ਇੱਕ ਪਾਸੇ ਸਰਕਾਰ ਕਹਿੰਦੀ ਹੈ ਕਿ ਨੌਜਵਾਨਾਂ ਲਈ ਅਸੀਂ ਨਵੇਂ ਰਾਹ ਖੋਲਦੇ ਹਾਂ, ਤੇ ਜੇ ਪੰਜਾਬ ਦਾ ਨੌਜਵਾਨ ਇਸ ਖੇਤਰ ਦੇ ਵਿੱਚ ਆਪਣੇ ਲਈ ਆਪਣੇ ਛੋਟੇ ਥੋੜੇ ਸਾਧਨ ਸੰਪਨਾਂ ਦੇ ਵਿੱਚ ਵੀ ਆਪਣਾ ਕਾਰਜ ਕਰਦਾ ਤਾਂ ਉਹਦਾ ਪੇਜ ਹਟਾਉਣ ਲੱਗੇ, ਉਹਦਾ ਪੇਜ ਬੰਦ ਕਰਨ ਲੱਗੇ, ਉਹਦੇ ਟਵੀਟ ਹਟਾਉਣ ਲੱਗੇ, ਉਸ ਨੂੰ ਫੋਨ ਕਰਨ ਲੱਗੇ, ਉਸ ਨੂੰ ਕਹਿਣਾ ਕਿ ਆਹ ਲਾਈਵ ਨਹੀਂ ਚਲਾਉਣਾ ਤਾਂ ਇਹ ਬੰਦ ਕਰ ਦੇ, ਇਹ ਖਬਰ ਡਿਲੀਟ ਕਰ ਦੇ, ਇਹ ਵੀਡੀਓ ਹਟਾ ਦੇ, ਅਜਿਹੇ ਕੰਮਾਂ ਲਈ ਫੋਨ ਕਰਕੇ ਧਮਕਾਉਣਾ। ਤਾਂ ਉਹਨਾਂ ਦੇ ਲਈ ਕੱਲ ਹੌਸਲਾ ਸੀ ਅਕਾਲ ਤਖ਼ਤ ਸਾਹਿਬ, ਉਹਨਾਂ ਦੇ ਲਈ ਹਾਰਾ ਨਾਰਾ ਸੀ ਤਖ਼ਤ ਵੱਲੋਂ ਵੱਜਿਆ। ਸੋ ਉਹਦੇ ਲਈ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰੀ ਵਧਾਈ ਦੇ ਪਾਤਰ ਨੇ ਕਿ ਉਹਨਾਂ ਨੇ ਕੱਲ ਇਹ ਪਹਿਲ ਕਦਮੀ ਕੀਤੀ। ਪਰ ਉੱਥੇ ਨਾਲ ਇਹ ਸਵਾਲ ਵੀ ਆਇਆ ਕਿ ਜਥੇਦਾਰ ਸਾਹਿਬ, ਇਹ ਧਾਰਨਾ ਸਮੁੱਚੀਆਂ ਪਾਰਟੀਆਂ ਪ੍ਰਤੀ ਹੋਣੀ ਚਾਹੀਦੀ ਆ, ਕਿਸੇ ਇੱਕ ਪਾਰਟੀ ਨੂੰ ਬਚਾ ਚ ਨਾ ਜਾਓ ਕਿਤੇ ਗੱਲ ਨੂੰ। ਸੋ ਕਿਤੇ ਇਹ ਨਾ ਲੱਗੇ ਕਿਸੇ ਪਾਰਟੀ ਦਾ ਏਜੰਡਾ ਹੈ। ਸੋ ਇਹ ਗੱਲ ਸਪਸ਼ਟ ਉੱਥੇ ਸਾਡੇ ਬੁਲਾਰਿਆਂ ਨੇ, ਜਗਤਾਰ ਭੁੱਲਰ ਨੇ ਵੀ, ਅਮੀਰ ਸਿੰਘ ਭਾਜੀ ਹੋਰਾਂ ਨੇ ਵੀ, ਮਾਨਕ ਸਾਹਿਬ ਹੋਰਾਂ ਨੇ ਵੀ, ਤੇ ਆਪਾਂ ਵੀ ਉਸ ਗੱਲ 'ਚ ਕੀਤੀ ਕਿ ਇੱਥੇ ਅਕਾਲੀ ਬੀਜੇਪੀ ਦੇ ਰਾਜ ਸਮੇਂ ਪੱਤਰਕਾਰਾਂ ਨਾਲ ਧੱਕਾ ਹੋਇਆ, ਇੱਥੇ ਕਾਂਗਰਸੀਆਂ ਦੇ ਰਾਜ ਸਮੇਂ ਵੀ ਧੱਕਾ ਹੋਇਆ। ਸੋ ਅੱਜ ਵਾਲੀ ਸਰਕਾਰਾਂ ਵੀ ਉਹੀ ਜਿਹੀ ਕੁਛ ਕਰ ਰਹੀਆਂ, ਉਹਨਾਂ ਨਾਲ ਵੱਧ ਕੇ ਕਰ ਰਹੀਆਂ। ਸੋ ਇਸ ਲਈ ਇਸ ਸਵਾਲ ਨਾਲ ਚਰਚਾ ਹੋਈ। ਪਰ ਜਿਹੜੀ ਇਹ ਨਵੇਕਲੀ ਪਹਿਲ ਕਦਮੀ ਦੀ ਆਪਾਂ ਗੱਲ ਕਰਦੇ ਹਾਂ, ਉਹਦੇ ਵਿੱਚ 2-3 ਗੱਲਾਂ ਗੌਰ ਕਰਨ ਵਾਲੀਆਂ ਸੀਗੀਆਂ। ਉਹਦੇ ਵਿੱਚ ਇੱਕ ਗੱਲ ਤਾਂ ਖਾਸ ਕਰਕੇ ਜਥੇਦਾਰ ਸਾਹਿਬ ਹੋਰਾਂ ਨੇ ਜਿਹੜੀ ਕਹੀ, ਉਹ ਕਹਿੰਦੇ ਤੁਸੀਂ ਸਾਡੀ ਪੰਜਾਬ 'ਚ ਆਵਾਜ਼ ਬੰਦ ਕਰ ਦੋਗੇ, ਅਸੀਂ ਹਰਿਆਣਾ ਜਾ ਕੇ ਬੋਲਾਂਗੇ, ਅਸੀਂ ਬੰਗਾਲ ਜਾ ਕੇ ਬੋਲਾਂਗੇ, ਅਸੀਂ ਮਹਾਰਾਸ਼ਟਰ ਜਾ ਕੇ ਬੋਲਾਂਗੇ, ਅਸੀਂ ਸਮੁੱਚੀ ਦੁਨੀਆ 'ਚ ਜਾ ਕੇ ਬੋਲਾਂਗੇ। ਤੇ ਬਦਨਾਮੀ ਫਿਰ ਕਿਹਦੀ ਹੋਊਗੀ? ਫਿਰ ਤੁਸੀਂ ਕਹਿੰਦੇ ਜੀ ਦੇਸ਼ ਧਰੋਹੀ ਹੋ। ਫਿਰ ਦੂਸਰਾ ਪਹਿਲੂ, ਉਹ ਕਹਿੰਦੇ ਕਿ ਅੱਜ ਸਵਾਲ ਇਕੱਲੇ ਪੰਥਕ ਪੱਤਰਕਾਰੀ ਕਰਨ ਵਾਲਿਆਂ ਨਾਲ ਨਹੀਂ, ਅੱਜ ਸਿੱਖ ਵਿਸ਼ਿਆਂ ਦੇ ਉੱਤੇ ਪੱਤਰਕਾਰੀ ਕਰਨ ਵਾਲਿਆਂ ਨਾਲ ਨਹੀਂ, ਅੱਜ ਪੰਜਾਬ ਪੱਖੀ ਪੱਤਰਕਾਰੀ ਕਰਨ ਵਾਲਿਆਂ ਨਾਲ ਨਹੀਂ, ਸਮੁੱਚੀ ਮਾਨਵ ਪੱਖੀ, ਲੋਕ ਪੱਖੀ, ਕਾਇਨਾਤ ਪੱਖੀ ਪੱਤਰਕਾਰੀ ਕਰਨ ਵਾਲਿਆਂ ਨੂੰ ਤੰਗ ਕੀਤਾ ਜਾ ਰਿਹਾ ਦੁਨੀਆ ਭਰ 'ਚ। ਕਹਿੰਦੇ ਕਿ ਕਾਰਪੋਰੇਟ ਘਰਾਣਿਆਂ ਪੱਖੀ ਪੱਤਰਕਾਰੀ ਕਰੋ ਜੇ ਕਰਨੀ ਹੈ, ਸਰਕਾਰਾਂ ਦਾ ਗੋਗਾ ਗਾਓ ਜੇ ਕਰਨਾ ਹੈ, ਸਰਕਾਰਾਂ ਦੇ ਭੌਂਪੂ ਬਣੋ ਜੇ ਬਣਨਾ ਹੈ। ਤੋ ਕਹਿੰਦੇ ਜਦੋਂ ਅਜਿਹੀ ਪੱਤਰਕਾਰੀ ਕਰਨ ਵਾਲਿਆਂ ਨੂੰ ਤੁਸੀਂ ਉੱਪਰ ਲੈ ਕੇ ਜਾਓਗੇ ਤਾਂ ਜਿਹੜੇ ਲੋਕ ਪੱਖੀ ਪੱਤਰਕਾਰ ਨੇ ਉਹ ਇਕੱਲੇ ਪੈਂਦੇ ਨੇ, ਤੇ ਉਹਨਾਂ ਨਾਲ ਫਿਰ ਸਰਕਾਰ ਧੱਕਾ ਕਰਕੇ ਉਹਨਾਂ ਨੂੰ ਨਹੀਂ ਡਰਾ ਰਹੀ ਹੁੰਦੀ, ਡਰਾ ਤਾਂ ਲੋਕਾਂ ਨੂੰ ਰਹੀ ਹੁੰਦੀ ਹੈ ਉਹਨਾਂ ਰਾਹੀਂ ਤਰੀਕਾ। ਸੋ ਇਹ ਸਰਕਾਰ ਦਾ ਤਰੀਕਾ ਹੁੰਦਾ ਕਿ ਅਗਲੇ ਕਹਿਣਗੇ ਜੇ ਉਹ ਪੱਤਰਕਾਰ ਨਹੀਂ ਬਖਸ਼ਿਆ ਬਾਈ, ਉਹਦੀ ਇੰਨੀ ਫੋਲੋਇੰਗ ਸੀ, ਇੰਨੇ ਪੇਜ ਚੱਲਦੇ ਸੀ, ਉਹਦੀ ਇੰਨੀ ਅਪਰੋਚ ਸੀ, ਲੈ ਫਲਾਣਾ ਮੰਤਰੀ ਘਰੇ ਆਉਂਦਾ ਸੀ, ਫਲਾਣਾ ਲੀਡਰ ਉਹਦੇ ਨਾਲ ਪਹਿਲਾਂ ਮਿਲਦਾ ਸੀ, ਉਹਨੇ ਉੱਥੇ ਵਿਆਹ ਤੇ ਬੁਲਾਇਆ ਸੀ ਉਹਨੂੰ, ਲੈ ਭਾਈ ਉਹ ਨਹੀਂ ਛੱਡਿਆ ਤੇ ਆਪਾਂ ਕੀ ਚੁੱਪ ਕਰੋ ਰਹਿਣ ਦੋ, ਆਪਾਂ ਕੀ ਲੈਣਾ। ਸੋ ਇਹ ਤਰੀਕਾ। ਸੋ ਇਸ ਲਈ ਕੱਲ ਇਹ ਦੂਸਰੀ ਤਰ੍ਹਾਂ ਦੀ ਉਹ ਪਹਿਲ ਕਦਮੀ। ਇੱਕ ਤਾਂ ਉਹ ਕਹਿੰਦੇ ਆਵਾਜ਼, ਦੂਸਰਾ ਉਹਨਾਂ ਨੇ ਫਿਰ ਇਹ ਗੱਲ ਕਹੀ ਕਿ ਦੁਨੀਆ ਭਰ 'ਚ ਜਿੱਥੇ ਵੀ ਕਿਤੇ ਪੱਤਰਕਾਰੀ ਨਾਲ ਧੱਕਾ ਹੋਏਗਾ ਉੱਥੇ ਅਕਾਲ ਤਖ਼ਤ ਸਾਹਿਬ ਨਾਲ ਡਟੇਗਾ। ਤੀਸਰਾ, ਉਹਨਾਂ ਨੇ ਨਾਲ ਹੀ ਸਰਕਾਰਾਂ ਨੂੰ, ਪੁਲਿਸ ਨੂੰ, ਸਿਸਟਮ ਨੂੰ ਤਾੜਨਾ ਤਾਂ ਕੀਤੀ ਇਸ ਮਾਮਲੇ 'ਚ ਕਿ ਪੱਤਰਕਾਰੀ ਨਾਲ ਧੱਕਾ, ਪੇਜ ਬੰਦ ਕਰਨੇ, ਉਹਨਾਂ ਦੇ ਖਿਲਾਫ ਕਾਰਵਾਈ ਕਰਨੀ, ਘਰਾਂ 'ਚ ਪੁਲਿਸ ਭੇਜਣੀ, ਇਹ ਮਨਜ਼ੂਰ ਨਹੀਂ। ਪਰ ਨਾਲ ਹੀ ਉਹਨਾਂ ਨੇ SGPC ਨੂੰ ਵੀ ਤਾੜਨਾ ਕੀਤੀ। ਉਹ ਕਹਿੰਦੇ ਜਦੋਂ ਪਿਛਲੀ ਇਕੱਤਰਤਾ ਅਕਾਲ ਤਖ਼ਤ ਸਾਹਿਬ ਤੇ ਬੁਲਾਈ ਸੀ ਕੁਝ ਮੈਂਬਰਾਂ ਦੀ, ਅਸੀਂ ਮੀਟਿੰਗ ਕੀਤੀ ਸੀ, ਉਸ ਮੀਟਿੰਗ ਦੇ ਦੌਰਾਨ SGPC ਨੂੰ ਇੱਕ ਕਾਰਜ ਲਾਇਆ ਸੀ ਜਥੇਦਾਰ ਹੋਰਾਂ ਨੇ, ਅਕਾਲ ਤਖ਼ਤ ਦੇ ਜਥੇਦਾਰ ਉਹਨਾਂ ਨੂੰ ਕਾਰਜ ਲਾਇਆ ਸੀ ਕਿ ਭਾਈ ਜਿਹੜੇ ਅਫਸਰਾਂ ਨੇ, ਜਿਹੜੇ ਚੈਨਲਾਂ ਨੇ, ਚਾਹੇ ਉਹ ਵੱਡੇ ਚੈਨਲ ਨੇ, ਚਾਹੇ ਛੋਟੇ ਚੈਨਲ ਨੇ, ਚਾਹੇ ਨੈਸ਼ਨਲ ਮੀਡੀਆ, ਚਾਹੇ ਖੇਤਰੀ ਮੀਡੀਆ, ਚਾਹੇ ਕੋਈ ਸਰਕਾਰ ਪੰਜਾਬ ਸਰਕਾਰ ਦੀ ਬੋਲੀ ਬੋਲਦਾ, ਚਾਹੇ ਕੇਂਦਰ ਦੀ ਬੋਲੀ ਬੋਲਦਾ, ਉਹਨਾਂ ਨੇ ਜਿਹੜੇ ਉਹ ਖਾਲਸਾ ਰਾਜ ਦਾ ਮਤਲਬ ਝੰਡਾ, ਜਿਹੜਾ ਪੁਰਾਣਾ ਸਿੱਖ ਰਾਜ ਦਾ ਝੰਡਾ ਜਿਹੜਾ ਹੈ ਨਾ, ਉਸਨੂੰ ਖਾਲਸਤਾਨੀ ਝੰਡਾ ਬਣਾ ਕੇ ਪੇਸ਼ ਕੀਤਾ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਾਲਾ ਝੰਡਾ ਤੇ ਨਕਸ਼ਾ, ਉਸਨੂੰ ਖਾਲਸਤਾਨ ਦਾ ਨਕਸ਼ਾ ਤੇ ਝੰਡਾ ਬਣਾ ਕੇ ਪੇਸ਼ ਕੀਤਾ। ਉਹ ਪ੍ਰੈਸ ਕਾਨਫਰੰਸ 'ਚ ਚਾਹੇ ਪੁਲਿਸ ਅਧਿਕਾਰੀ ਨੇ ਬਾਅਦ ਚੋਂ ਮੰਨ ਲਈ ਕਿ ਹਾਂ ਇਹ ਕਿਤੇ ਗਲਤੀ ਹੋਈ ਹੈ, ਪਰ ਮੀਡੀਆ ਨੇ ਤਾਂ ਨਹੀਂ ਮੰਨੀ ਨਾ, ਉਹਨਾਂ ਅਦਾਰਿਆਂ ਨੇ ਤਾਂ ਚਲਾਇਆ, ਉਹ ਅੱਜ ਤੱਕ ਉਹਨੂੰ ਚਲਾਈ ਜਾਂਦੇ ਨੇ। ਇਹਨਾਂ ਨੂੰ ਤਾਂ ਨਿਸ਼ਾਨ ਸਾਹਿਬ ਚੋਂ ਖਾਲਸਤਾਨ ਦਾ ਝੰਡਾ ਦਿਖਣ ਲੱਗ ਜਾਂਦਾ। ਸੋ ਉਸ ਪਹਿਲੂ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਮੈਂ ਸ਼੍ਰੋਮਣੀ ਕਮੇਟੀ ਨੂੰ ਕਿਹਾ ਸੀਗਾ ਉਸ ਬੈਠਕ 'ਚ ਕਿ ਭਾਈ ਅਫਸਰਾਂ ਦੇ ਖਿਲਾਫ, ਸਰਕਾਰਾਂ ਦੇ ਖਿਲਾਫ, ਚੈਨਲਾਂ ਦੇ ਖਿਲਾਫ, ਮੀਡੀਆ ਦੇ ਖਿਲਾਫ, ਜਿਨ੍ਹਾਂ ਦੇ ਖਿਲਾਫ ਕਾਰਵਾਈ ਕਰਨੀ ਬਣਦੀ ਉਹਨਾਂ ਦੇ ਖਿਲਾਫ ਐਕਸ਼ਨ ਤਾਂ ਲਓ ਕੋਈ। ਤੋ ਦੂਸਰਾ ਪੱਖ ਸੀਗਾ, ਮਤਲਬ ਕੱਲ ਸਿੱਧਾ ਅਕਾਲ ਤਖ਼ਤ ਦਾ ਸੁਨੇਹਾ ਸੀ ਕਿ ਪੀੜਤ ਧਿਰ ਨਾਲ ਅਸੀਂ ਖੜਾਂਗੇ ਤੇ ਸੱਤਾ ਨਾਲ ਜ਼ਬਰ ਕਰਨ ਵਾਲੀ ਧਿਰ ਨੂੰ ਅਸੀਂ ਚੁਣੌਤੀ ਬਣ ਕੇ ਟੱਕਰਾਂਗੇ।
ਸੋ ਇਸ ਲਈ ਉਹਨਾਂ ਨੇ ਸ਼੍ਰੋਮਣੀ ਕਮੇਟੀ ਨੂੰ ਕੱਲ ਤਾੜਨਾ ਕੀਤੀ ਕਿ ਇਹ ਉਮੀਦ ਨਹੀਂ ਸੀ ਤੁਹਾਤੋਂ। ਇਸ ਲਈ ਤੁਹਾਨੂੰ ਮੈਂ ਅੱਜ ਫੇਰ ਇਸ ਮੰਚ ਤੋਂ ਕਹਿਣਾ, ਦਮਦਮਾ ਸਾਹਿਬ ਦੇ ਇਸ ਤਖਤ ਦੇ ਉੱਤੇ ਅੱਜ ਇਹ 171 ਵਿੱਚੋਂ ਫੇਰ ਕਹਿਣਾ ਕਿ ਤੁਸੀਂ ਉਹਨਾਂ ਦੇ ਖਿਲਾਫ ਫੌਰੀ ਕਾਨੂੰਨੀ ਕਾਰਵਾਈ ਕਰੋ। ਸੋ ਇਸ ਲਈ ਇਹ 2-3 ਪਹਿਲੂ ਸੀ। ਫਿਰ ਇਸ ਮਸਲੇ ਦੇ ਉੱਤੇ ਮਾਣਕ ਹੋਰਾਂ ਨੇ, ਸਤਨਾਮ ਸਿੰਘ ਮਾਣਕ ਜੀ ਹੋਰਾਂ ਨੇ, ਹਮੀਰ ਸਿੰਘ ਭਾਜੀ ਨੇ, ਜਸਪਾਲ ਸਿੰਘ ਹੋਰਾਂ ਨੇ, ਜਗਤਾਰ ਭੁੱਲਰ ਹੋਰਾਂ ਨੇ, ਜਾਂ ਆਪਣੀ ਸਮਝ ਅਨੁਸਾਰ ਆਪਾਂ ਜਿੰਨੀ ਸੀ ਅਸੀਂ ਗੱਲ ਰੱਖੀ ਸਾਰਿਆਂ ਨੇ। ਬਿਲਕੁਲ। ਉਸ ਗੱਲ ਤੋਂ ਬਾਅਦ ਜਥੇਦਾਰ ਸਾਹਿਬ ਜਦੋਂ ਬੋਲੇ ਤਦ ਉਹਨਾਂ ਨੇ ਕਿਹਾ ਕਿ ਮੈਂ ਮਹਿਸੂਸ ਕਰ ਰਿਹਾ ਕਿ ਪੀੜ ਖਾਸੀ ਡੂੰਗੀ ਆ। ਜਿਵੇਂ ਮਨਦੀਪ ਪੁਨੀਆ ਹੋਰੀ ਵੀ ਬੋਲੇ, ਨੌਜਵਾਨ ਸਾਡੇ ਕੁਝ ਪੱਤਰਕਾਰ ਵੀ ਬੋਲੇ, ਜਿਨ੍ਹਾਂ ਜਿਹੜੇ ਪੀੜਤ ਸੀ ਕੁਝ ਉਹ ਵੀ ਬੋਲੇ, ਕਈ ਨਹੀਂ ਆਏ, ਸ਼ਾਇਦ ਅਜੇ ਵੀ ਕੋਈ ਖੌਫ ਸੀ। ਬੜੇ ਚਿਹਰੇ, ਛੋਟੇ ਚਿਹਰੇ, ਨਾਮੀ ਪੱਤਰਕਾਰ, ਨਾਮੀ ਅਦਾਰੇ ਮਨਫੀ ਰਹੇ। ਸੋ ਇਸ ਲਈ ਉਹ ਵੀ ਇੱਕ ਝਲਕ ਦਿਖ ਰਹੀ ਸੀ। ਸੋ ਉਹ ਸਾਰੇ ਦੇ ਵਿੱਚੋਂ ਜਥੇਦਾਰ ਸਾਹਿਬ ਕਹਿੰਦੇ, ਜਥੇਦਾਰ ਉਹਨਾਂ ਨੇ ਬਕਾਇਦਾ ਕਿਹਾ ਕਿ ਵਿਸਾਖੀ ਤੋਂ ਬਾਅਦ ਇੱਕ ਬੈਠਕ ਕਰਾਂਗੇ, ਬੈਠਕ ਕਰਕੇ ਪੱਤਰਕਾਰਤਾ ਨਾਲ ਸੰਬੰਧਿਤ, ਪੱਤਰਕਾਰੀ ਕਰਨ ਵਾਲਿਆਂ ਨਾਲ ਸੰਬੰਧਿਤ ਟੀਮ ਬਣਾ ਕੇ ਇੱਕ ਸਾਂਝੀ ਕਮੇਟੀ ਗਠਿਤ ਕਰਾਂਗੇ, ਜਿਹੜੀ ਅਜਿਹੀ ਧੱਕੇਸ਼ਾਹੀ ਦੇ ਮਸਲਿਆਂ ਦੇ ਉੱਤੇ, ਅਜਿਹੀ ਮਤਲਬ ਬਦਸਲੂਕੀ ਦੇ ਮਸਲਿਆਂ ਦੇ ਉੱਤੇ, ਹੈ ਨਾ, ਪੁਲਿਸ ਦੇ ਹਵਾਲੇ ਨਾਲ, ਸਰਕਾਰਾਂ ਦੇ ਹਵਾਲੇ ਨਾਲ, ਕਿਸੇ ਤਾਕਤ ਦੇ ਹਵਾਲੇ ਨਾਲ ਡਰਾਉਣ ਧਮਕਾਉਣ ਦੇ, ਮੀਡੀਆ ਦੀ ਆਵਾਜ਼ ਬੰਦ ਕਰਨ ਦੇ ਲਈ ਜਿਹੜੇ ਐਕਸ਼ਨ ਹੁੰਦੇ ਨੇ, ਉਹਨਾਂ ਦੇ ਖਿਲਾਫ ਡਟਣ ਦੇ ਲਈ ਅਗਲੀ ਰੂਪਰੇਖਾ ਕਿਵੇਂ ਲਿਖਣੀ ਆ, ਅਗਲਾ ਏਜੰਡਾ ਕਿਵੇਂ ਲੈ ਕੇ ਜਾਣਾ ਹੈ, ਅਗਲੀ ਮਤਲਬ ਕੋਈ ਵੀ ਕਾਰਵਾਈ ਕਰਨੀ ਹੈ ਤਾਂ ਉਹ ਕਿਵੇਂ ਕਰਨੀ ਹੈ, ਉਹਦੇ ਲਈ ਇੱਕ ਕਮੇਟੀ ਦਾ ਗਠਨ। ਸੋ ਅਕਾਲ ਤਖਤ ਸਾਹਿਬ ਵੱਲੋਂ ਪੱਤਰਕਾਰਤਾ ਦੀ ਆਵਾਜ਼ ਨੂੰ ਬੁਲੰਦ ਰੱਖਣ ਦੇ ਲਈ ਜਿਹੜੀ ਇਹ ਨਿਵੇਕਲੀ ਪਹਿਲ ਕਦਮੀ ਔਰ ਉਹਦੇ ਲਈ ਜਿਹੜੀ ਇਹ ਕਮੇਟੀ ਬਣਾਉਣ ਦੀ ਗਠਨ ਹੈ, ਉਹਦੀ ਜੇ ਇੱਕ ਰੂਪਰੇਖਾ ਅੱਗੇ ਵੱਧਦੀ ਹੈ ਔਰ ਉਹ ਨਿਸ਼ਕਾਮ ਤਰੀਕੇ ਨਾਲ ਹੁੰਦੀ ਹੈ, ਉਹਦੇ ਵਿੱਚ ਕਿਸੇ ਧਿਰ ਦੀ, ਕਿਸੇ ਪਾਰਟੀ ਦੀ ਸਿਫਾਰਿਸ਼ ਨਾਲ ਨਹੀਂ ਬੰਦੇ ਆਉਂਦੇ, ਫਿਰ ਇਹ ਸਾਰਥਕ ਕਦਮ ਹੈ। ਕਿਉਂਕਿ ਅੱਜ ਜੇਕਰ ਉੱਥੇ ਇੱਕ ਚੈਨਲ ਉਹ ਵੀ ਬੈਠਾ ਸੀ ਜਿਹੜਾ ਕਹਿੰਦਾ ਕਿ ਹਾਂ ਜਿਹਦੇ ਪਰ ਮੋਹਰ ਲੱਗਦੀ ਹੈ ਅਕਾਲੀ ਦਲ ਦੀ, ਉਹ ਕਹਿੰਦਾ ਮੈਂ ਪੀੜਤ ਧਿਰ ਹਾਂ, ਤੇ ਪਰ ਕੈਪਟਨ ਦੀ ਸਰਕਾਰ ਦੇ ਸਮੇਂ, ਹੈ ਨਾ, ਆਪਣਾ ਚੈਨਲ ਕੈਪਟਨ ਉਹਨਾਂ ਵੱਲੋਂ ਚਲਾਇਆ ਗਿਆ ਜਾਂ ਉਹਨਾਂ ਦੇ ਨੁਮਾਇੰਦਿਆਂ ਵੱਲੋਂ ਚਲਾਇਆ ਗਿਆ ਤੇ ਬਾਕੀ ਸਾਰੇ ਪੀੜਤ ਧਿਰ ਸੀ। ਅਕਾਲੀਆਂ ਬੀਜੇਪੀ ਦੀ ਸਰਕਾਰ ਸਮੇਂ, ਹੈ ਨਾ, ਕਮਰ ਸੰਧੂ ਹੋਰਾਂ ਨਾਲ ਸੰਬੰਧਿਤ ਇੱਕ ਚੈਨਲ ਜਿਹੜਾ ਵੱਡਾ ਨਾਮ ਨਾਲ ਖੱਟ ਰਿਹਾ ਸੀ, ਉਹ ਪੀੜਤ ਧਿਰ ਸੀ। ਤੇ ਅੱਜ ਵਾਲੀ ਸਰਕਾਰ ਦੇ ਸਮੇਂ BBC ਵੀ ਪੀੜਤ ਧਿਰ ਹੈ ਤੇ ਛੋਟੇ ਚੈਨਲ ਵੀ ਪੀੜਤ ਧਿਰ ਨੇ। ਸੋ ਇਸ ਲਈ ਇਹਦਾ ਮਤਲਬ ਕਦੋਂ ਕਿਹੜੀ ਧਿਰ ਪੀੜਤ ਹੋ ਜਾਵੇ ਤੇ ਕਿਹੜੀ ਧਿਰ ਮੁਨਾਫੇ ਕਮਾਉਣ ਵਾਲੀ ਹੋ ਜਾਵੇ, ਇਹ ਸੱਤਾ ਬਦਲਣ ਨਾਲ ਵੀ ਪਤਾ ਲੱਗਦਾ। ਸੋ ਇਸ ਲਈ ਇਹ ਕਮੇਟੀ ਦੇ ਗਠਨ ਕਰਨ ਲੱਗਿਆਂ ਇਹ ਵੀ ਧਿਆਨ ਰੱਖਣ ਦੀ ਲੋੜ ਹੋਏਗੀ ਕਿ ਨੁਮਾਇੰਦਗੀ ਪੰਜਾਬ ਦੇ ਪੱਤਰਕਾਰਾਂ ਦੀ ਹੋਵੇ, ਸਹੀ ਗੱਲ, ਨਾ ਕਿ ਕਿਸੇ ਪਾਰਟੀ ਦੇ। ਸੋ ਇਸ ਲਈ ਉਹਨਾਂ ਲਈ ਚੁਣੌਤੀ ਵੀ, ਪਰ ਜਥੇਦਾਰ ਹੋਰਾਂ ਦਾ ਕਦਮ ਪਹਿਲ ਕਦਮੀ ਸ਼ਲਾਘਾਯੋਗ ਹੈ। ਆਉਣ ਵਾਲੇ ਸਮੇਂ 'ਚ ਕਿਹੜਾ ਰੂਪ ਰੰਗ ਲੈਂਦਾ ਉਹ ਦੇਖਣ ਵਾਲੀ ਗੱਲ ਹੋਈ। ਬਿਲਕੁਲ, ਬਿਲਕੁਲ ਦੀਪਕ ਸ਼ਰਮਾ ਜੀ, ਬਿਲਕੁਲ ਇਹ ਆਈ ਥਿੰਕ ਜ਼ਰੂਰ ਅਹਿਮ ਹੋਊਗਾ, ਕਿਉਂਕਿ ਜਿਸ ਤਰੀਕੇ ਦੇ ਨਾਲ ਪੰਜਾਬੀਆਂ ਨੂੰ ਜਾਂ ਇੱਕ ਖਾਸ ਧਿਰ ਸਿੱਖਾਂ ਨੂੰ ਨੈਸ਼ਨਲ ਮੀਡੀਆ ਤੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਪ੍ਰੋਪੇਗੈਂਡੇ ਦਾ ਸ਼ਿਕਾਰ ਬਣਾ ਕੇ ਉਹਨਾਂ ਨੂੰ ਮਾੜੇ ਤਰੀਕੇ ਦੇ ਨਾਲ ਪੇਸ਼ ਕੀਤਾ ਜਾ ਰਿਹਾ ਹੈ, ਉਸ ਚੀਜ਼ ਦੇ ਪ੍ਰਤੀ ਉਹਨੂੰ ਐਨਕਾਊਂਟਰ ਕਰਨ ਦੇ ਲਈ, ਉਹਦਾ ਮੋੜਵਾਂ ਜਵਾਬ ਦੇਣ ਦੇ ਲਈ ਅਜਿਹੀ ਇੱਕ ਚੀਜ਼ ਦਾ ਹੋਣਾ ਬਣਨਾ ਜਿਹੜਾ ਉਹ ਬਹੁਤ ਜ਼ਰੂਰੀ ਹੈਗਾ ਆ। ਸੋ ਤੇ ਤੁਹਾਡੇ ਬੋਲ ਵੀ ਬਹੁਤ ਵਧੀਆ ਸੀਗੇ ਤੇ ਮੌਕਾ ਲੱਗਾ ਤਾਂ ਅਸੀਂ ਜਿਹੜੇ ਆਪਣੇ ਸਰੋਤੇ ਉਹਨਾਂ ਨੂੰ ਵੀ ਅਸੀਂ ਜ਼ਰੂਰ ਉਹ ਦਿਖਾਵਾਂਗੇ। ਵਧੀਆ ਤੁਸੀਂ ਇਸ ਦੇ ਵਿੱਚ ਗੱਲਾਂ ਕੀਤੀਆਂ। ਤੁਸੀਂ ਇਹ ਵੀ ਜਿਹੜੀ ਗੱਲ ਕੀਤੀ ਨਾ ਵੀ ਜਿਹੜੇ ਪੰਜਾਬ ਦੇ ਵਿੱਚ ਸੋਚਦੇ ਆ ਵੀ ਅਸੀਂ ਵੀ ਜਿਸ ਤਰੀਕੇ ਦੇ ਨਾਲ ਹੀ ਦੱਬਣ ਵਾਲੇ ਨਹੀਂ ਆ। ਜਥੇਦਾਰ ਸਾਹਿਬ ਨੇ ਵੀ ਇੱਕ ਵਾਰੀ ਪਹਿਲੋਂ ਇਹ ਜਿਹੜਾ ਕਿਹਾ ਸੀਗਾ ਵੀ ਅਸੀਂ ਵੀ ਜਿਹੜਾ ਫਿਰ ਜੱਟ ਉਹ ਵਾਲਾ ਸ਼ਬਦ ਤੁਸੀਂ ਵਰਤਿਆ ਵੀ ਅਸੀਂ ਵੀ ਜੱਟ ਹਿੰਦੂ ਵਾਲਾ ਕੰਮ ਆ ਵੀ ਵਾਹੀ ਕਰਨ ਵਾਲੇ ਆ ਵੀ ਉਸ ਹਿਸਾਬ ਦੇ ਨਾਲ ਦੱਬਦੇ ਨਹੀਂ। ਜੱਟ ਕੋਈ ਕਾਸਟਿਜ਼ਮ ਨਹੀਂ ਹੈ। ਨਹੀਂ ਮੈਂ ਸਮਝ ਗਿਆ, ਵਾਹੀ ਵਾਲੇ ਸਿੰਬਲ ਹੈ ਕਿ ਮਤਲਬ ਕਿ ਸੱਪ ਦੀਆਂ ਸਿਰੀਆਂ ਤੋਂ ਵੀ ਨਹੀਂ ਡਰਦੇ ਅਸੀਂ ਤੇ ਵਰਦੇ ਮੀਂਹ ਦੇ ਵਿੱਚ ਵੀ ਆਪਣਾ ਕਾਰਜ ਬਰਕਰਾਰ ਰੱਖਦੇ ਹਾਂ। ਇਸ ਲਈ ਉਹ ਇੱਕ ਸਿੰਬਲ ਹੈ। ਸੋ ਇਹ ਸਿੰਬਲ ਇਹ ਪੰਜਾਬ ਦੀ ਮਿੱਟੀ 'ਚ ਹੈ, ਇਹ ਪੰਜਾਬ ਦੇ ਹਰ ਜੀਵਨ ਵਾਲੇ ਦੇ ਵਿੱਚ ਹੈ ਕਿ ਉਹਦੇ ਅੰਦਰ ਇਹ ਕਣ ਹੈਗਾ। ਸੋ ਇਸ ਲਈ ਉਸ ਹਵਾਲੇ ਨਾਲ ਮੈਂ ਕੱਲ ਗੱਲ ਕਰ ਰਿਹਾ ਸੀ ਕਿ ਕੋਈ ਗੱਲ ਨਹੀਂ, ਸਰਕਾਰ ਸਾਡਾ ਪੇਜ ਬੰਦ ਕਰ ਸਕਦੀ ਹੈ, ਸਰਕਾਰ ਸਾਡੇ ਚੈਨਲ ਬੰਦ ਕਰ ਸਕਦੀ ਹੈ, ਸਰਕਾਰ ਸਾਡੇ ਮੈਕ ਬੰਦ ਕਰ ਸਕਦੀ ਹੈ, ਪਰ ਮੇਰੇ ਮੂੰਹ 'ਚ ਅਜੇ ਜੀਭ ਤਾਂ ਹੈ ਨਾ। ਤੇ ਜੇ ਜੀਭ ਹੈ, ਮੈਂ ਭੌਂਪੂ ਲੈ ਕੇ ਮੈਂ ਚੌਂਕ 'ਚ ਖੜ ਕੇ ਬੋਲੂੰਗਾ, ਮੇਰੇ ਤੋਂ ਭੌਂਪੂ ਖੋਲਿਓ, ਮੇਰੀ ਜੀਭ ਵੱਢ ਦਿਓ, ਜਦੋਂ ਤੱਕ ਮੈਂ ਫਿਰ ਖਾਲੀ ਚੀਕ ਮਾਰੂੰਗਾ ਤੇ ਮੇਰੀ ਆਵਾਜ਼ ਤਾਂ ਹੀ ਚੁੱਪ ਹੋਏਗੀ, ਮੇਰਾ ਗਲਾ ਵੱਢਣਾ ਪਊਗਾ। ਬਿਲਕੁਲ। ਸੋ ਇਸ ਲਈ ਇਹ ਮੀਡੀਆ ਦੀ ਆਵਾਜ਼ ਬੰਦ ਕਰਨ ਦੇ ਹਵਾਲੇ ਨਾਲ ਇਹ ਗੱਲ ਸੀਗੀ ਕਿ ਜੇਕਰ ਤੁਸੀਂ ਸਾਡੇ ਆਵਾਜ਼ਾਂ ਬੰਦ ਕਰੋਗੇ, ਅਸੀਂ ਤਾਂ ਵੀ
ਚੌਂਕ 'ਚ ਆ ਕੇ ਵੀ ਬੋਲਾਂਗੇ। ਤੁਸੀਂ ਮੀਡੀਆ ਦੀ ਆਵਾਜ਼ ਦਬਾ ਨਹੀਂ ਸਕਦੇ, ਕਿਉਂਕਿ ਮੀਡੀਆ ਦੀ ਆਵਾਜ਼ ਲੋਕਾਂ ਦੀ ਆਵਾਜ਼ ਹੁੰਦੀ ਹੈ, ਸਮਾਜ ਦੀ ਆਵਾਜ਼ ਹੁੰਦੀ ਹੈ, ਦੇਸ਼ ਦੀ ਆਵਾਜ਼ ਹੁੰਦੀ ਹੈ। ਇਸ ਲਈ ਸੁਪਰੀਮ ਕੋਰਟ ਨੇ ਕਿਹਾ ਬਿਲਕੁਲ। ਕਿ ਤੁਸੀਂ ਕੌਮੀ ਸੁਰੱਖਿਆ ਦੇ ਹਵਾਲੇ ਨਾਲ ਤੁਸੀਂ ਮੀਡੀਆ ਦੀ ਆਵਾਜ਼ ਥੋੜ੍ਹਾ ਬੰਦ ਕਰ ਦੋਗੇ। ਸੋ ਇਸ ਲਈ ਤਾਂ ਅਦਾਲਤਾਂ ਦੀ ਨਹੀਂ ਜੇ ਸੁਣਦੇ ਤਾਂ ਲੋਕਾਂ ਦੀ ਕਿੱਥੋਂ ਸੁਣਨਗੇ। ਇਸ ਲਈ ਇਹ ਚੁਣੌਤੀ ਸੀ, ਇਸੇ ਚੁਣੌਤੀ ਦਾ ਜਵਾਬ ਦੇਣ ਦੇ ਲਈ ਕੱਲ੍ਹ ਉਹ ਇਕੱਠ ਸੀ, ਜਿਹਦੇ ਵਿੱਚ ਆਪਣੀ ਸਮਝ ਅਨੁਸਾਰ ਆਪਾਂ ਵੀ ਗੱਲ ਰੱਖੀ ਜੀ ਭਾਜੀ। ਜੀ ਬਿਲਕੁਲ, ਬਹੁਤ ਵਧੀਆ ਤੇ ਬੜੇ ਸ਼ਲਾਘਾਯੋਗ ਤੇ ਬੜੇ ਖੜਕਵੀਂ ਆਵਾਜ਼ ਦੇ ਵਿੱਚ ਤੁਸੀਂ ਸੋਹਣੇ ਸ਼ਬਦਾਂ ਦੇ ਨਾਲ ਉੱਥੇ ਜਿਹੜੀ ਉਹ ਗੱਲਬਾਤ ਕੀਤੀ ਆ।